अस्सलाम वालेकुम नाज़रीन, सज्जाद जानी विद टीम। यस यार, सब तो पहले एक काम पता की करना, जेड़ा अपना नहीं, वो जेड़ा यूट्यूब का उपरला कवर उसदे 1 2 3 4 5 6 तस्वीरां मेरियां लगियां ना, उत्थे सारियां दी लाओ एक एक। फ्रंट ते फैसल रामे दी, सैड ते इधर मेरी, इधर मिठे दी, सारियां दी। फ्रंट ते फैसल रामे दी तस्वीर लानी। फ्रंट ते फैसल दी लाई, मेरी एंड ते परे लाई ऑन मूँह करके, उस तो बाद इंज नूं घुमा बस। मेरे को गलती होई उस्ताद जी। हुण फ्रंट दी गल तूं इह गलती वाली कीती जां घुमाउण ते कीती? नहीं उस्ताद जी, मैं थल्ले ही रहना चाहना तुहाडे तो। ओके, थल्ले आओ ना, इत्थे आओ फिर। ओ यार, मेरे पेट दा मसला उस्ताद जी, मैं पहले कहा सीगा कि मेरे को नहीं बैठा ਜਾਂਦਾ, मेरे हत्थ पैर सो ਜਾਂਦੇ ਨੇ, मैं ਤਾਂ ਉੱਤੇ बैठा ਵਾਂ। ਤੈਨੂੰ ਜਦੋਂ ਪੁੱਛ ਲਓ ਮੇਰੀ ਲੱਤ ਸੌਂ ਜਾਂਦੀ ਹੈ, ਮੇਰੇ ਬਾਂਹ ਸੌਂ ਜਾਂਦੀ, ਬੇਟਾ ਹੋਸ਼ ਹੀ ਨਹੀਂ ਹੁੰਦੀ। ਇੱਕ ਇੱਕ ਆਜ਼ਾਦ ਸੁੱਤਾ ਹੁੰਦਾ ਵਾ, ਸਿਰ ਦੇ ਨੋਹਾਂ ਤੋਂ ਲੈ ਕੇ ਪੈਰਾਂ ਦੇ ਵਾਲਾਂ ਤੱਕ ਹਰ ਸ਼ੈ 8 ਘੰਟੇ 7 ਘੰਟੇ 10 ਘੰਟੇ ਸੁੱਤੀ ਹੁੰਦੀ ਹੈ। ਤੇ ਉਸਤਾਦ ਜੀ, ਸਾਜੀ ਇਹ ਬਿਮਾਰੀ ਤੇ ਹਰ ਬੰਦੇ ਨੂੰ ਨਹੀਂ ਵੈਸੇ, ਤੇ ਫਿਰ ਉਹਦੇ ਇਕੱਲੇ ਪੈਰ ਸੌਂਦੇ, ਤੈਨੂੰ ਟੈਨਸ਼ਨ ਪਈ। ਸੂਈਆਂ ਜਿਹੜੀਆਂ ਚੁਬਣੀਆਂ ਮੈਂ, ਇਹ ਕਿਸੇ ਨੇ ਕਬਰਸਤਾਨ ਹਾਂਡੀ 'ਚ ਦੱਬੀਆਂ ਨੇ ਪਹਿਲੇ। ਵਾਹ ਜੀ ਵਾਹ ਉਸਤਾਦ। ਇਹ ਮੈਂ ਜੈਨੂਅਨ ਗੱਲ, ਲਓ ਜੀ, ਕਿਸੇ ਬੰਦੇ ਨੂੰ ਪੁੱਛ ਲਓ, ਮੈਂ ਅੱਲਾ ਮਾਫੀ ਦੇਵੇ, ਇਹ ਕਾਲਾ ਇਲਮ ਹੁੰਦਾ ਵਾ। ਹਾਂਜੀ, ਬਲੈਕ ਨੌਲੇਜ ਹੈ, ਇਹ ਬਲੈਕ ਨੌਲੇਜ। ਨਹੀਂ ਤੇ ਮੇਰੇ ਕੋਲ ਕੀ ਲੈ ਲੈਣਾ ਕਿਸੇ ਨੇ, ਮੇਰੇ ਕੋਲ ਕੀ ਲੈ ਲੈਣਾ? ਕਿਸ ਤੇਰੇ ਕੋ ਨਹੀਂ ਲੈ ਲੈਂਦਾ, ਕਈਆਂ ਨੂੰ ਇਹ ਹੁੰਦਾ ਵਾ ਸ਼ੋਹਰਤ, ਮਤਲਬ ਬੁਲੰਦੀ, ਉਹੀ ਚੁੱਭਣ ਡਈਆਂ ਸੂਈਆਂ। ਉਹੀ ਮੈਨੂੰ ਲੱਗਦਾ ਇਹ ਕੁੰਜੀ 'ਚ ਪਾ ਕੇ ਉੱਤੇ ਲਾਲ ਕਪੜਾ ਲਾ ਕੇ, ਬਰਫ਼ ਲਾ ਕੇ, ਸਾਈਡਾਂ ਤੇ ਠੰਡਾ ਮੱਠਾ ਕਰਕੇ, ਉਹਦੇ 'ਚ ਸੂਈਆਂ ਪਾ ਕੇ, ਉੱਲੂ ਦਾ ਖੂਨ ਪਾ ਕੇ ਕਬਰ 'ਚ ਦੱਬ ਦਿੰਦੇ। ਉਹ ਕੁਛ ਮਹੀਨਿਆਂ ਬਾਅਦ ਉਹ ਸੂਈਆਂ ਜਿਸ ਬੰਦੇ ਤੇ ਕੀਤਾ ਹੁੰਦਾ ਨਾ, ਉਹਦੇ ਜਿਸਮ 'ਚ ਪਹਿਲੇ ਚੁਭਦੀਆਂ ਨੇ, ਸਿਰਫ ਐਸੇ ਦਫੇ ਨਿਕਲਣ ਲੱਗ ਪੈਂਦੀਆਂ ਨੇ। ਮੇਰੀ ਬੇਗਮ ਮੇਰੇ ਨਾਲ ਲੜਦੀ ਰਹਿੰਦੀ ਹੈ ਘਰ ਦੇ ਵਿੱਚ। ਉਹ ਕਾਲੇ ਇਲਮ ਦੀ ਵਜ੍ਹਾ ਤੋਂ ਨਹੀਂ ਆ, ਉਹ ਕਾਲੇ ਦੀ ਵਜ੍ਹਾ ਤੋਂ, ਕਾਲਾ ਨੁੱਕਰ ਤੇ ਉਹਦੀ ਵਜ੍ਹਾ ਤੋਂ ਉਹਨੇ ਕਰਾਈਆਂ ਸੂਈਆਂ ਵਾਲਾ ਚੈਨ ਚੱਕਰ ਤੇ। ਉਹ ਨਹੀਂ ਯਾਰ, ਨਾ ਇਤਫਾਕੀ ਪਈ ਘਰ ਦੇ ਵਿੱਚ ਮੇਰੇ ਉਸਤਾਦ ਜੀ। ਯਾਰ ਉਹ ਤਾਂ ਪੈਣੀ ਹੈ ਨਾ ਇਤਫਾਕੀ। ਉਹ ਕਾਹਦੇ ਨਾਲ? ਕਾਲੇ ਇਲਮ ਦੀ ਵਜ੍ਹਾ ਤੋਂ। ਨਹੀਂ, ਕਾਲੇ ਇਲਮ ਦੀ ਵਜ੍ਹਾ ਤੋਂ ਨਹੀਂ ਪਈ। ਤੇ ਹੋਰ ਤੁਸੀਂ ਨਾਲੇ ਸੂਈਆਂ ਦਾ ਕਹਿਣ ਡੇ ਹੋ, ਦੱਬੀਆਂ ਉਹ ਵਾਸਤੇ। ਸੂਈਆਂ ਤੇ ਹੋਰ ਚੱਕਰ ਆ, ਕਾਲੇ ਇਲਮ ਵਾਲਾ ਹੋਰ ਚੱਕਰ ਹੁੰਦਾ ਵਾ। ਕਾਲੇ ਇਲਮ ਤੇ ਤਵੀਜ਼ ਲਿਖ ਕੇ ਤੇ ਉਹਦੇ ਤੇ ਲਿਖਿਆ ਜਾਂਦਾ ਫੈਸਲ ਔਰ ਉਸकी बीवी में ना चाकी, ਔਰ ਉਹ ਥੱਲੇ ਲਿਖਿਆ ਜਾਂਦਾ ਕਿ ਕਾਲਾ ਇਲਮ। ਉਹਨੂੰ ਬੰਦ ਕਰਕੇ, ਉਹਨੂੰ ਕਰਕੇ ਡੱਡੂ ਕੱਟ ਕੇ, ਉਹਦਾ ਸੋਹਣਾ ਥੱਲਿਓਂ ਇੰਜ ਕਰਕੇ, ਉਹਦੇ ਅੰਦਰੋਂ ਰੱਖ ਕੇ, ਡੱਡੂ ਨੂੰ ਸੀ ਕੇ ਤੇ ਡੱਡੂ ਕਬਰਸਤਾਨ 'ਚ ਦੱਬ ਦੇਈਦਾ, ਵੇਸਣ ਲਾ ਕੇ। ਤੇ ਸੂਈਆਂ ਸਾਈਆਂ ਵੀ, ਉਹ ਸੂਈਆਂ ਲਹਿਦਾ ਨੇ, ਸੂਈਆਂ ਦੀ ਕੁੱਜੀ ਲਹਿਦਾ, ਉਹ ਲਹਿਦਾ ਸਿਸਟਮ ਆ। ਫਿਰ ਡੱਡੂ ਜਿਹੜਾ ਨਾ, ਉਹ ਡੱਡੂ ਵਾਲਾ ਕੰਮ ਆ ਕਰਨਾ, ਚਾਕੀ ਹਰ ਇੱਕ ਕੰਮ ਦਾ ਲਹਿਦਾ। ਇਹ ਮਲਟੀਪਲਾਈ ਕੋਈ ਅੱਲਾ ਮਾਫੀ ਦੇਵੇ ਪੂਰਾ ਪੈਕੇਜ ਨਹੀਂ ਹੁੰਦਾ। ਤੁਹਾਡੀ ਨੂੰਹ ਨੂੰ ਮੈਂ ਪਹਿਲੇ ਜਿਹੜਾ ਵੀ ਕੰਮ ਕਹਿਣਾ ਨਾ, ਉਹਨੇ ਖੁਸ਼ ਹੋ ਕੇ ਕਰਦੀ ਸੀ। ਆ ਹੁਣ ਨਹੀਂ ਇੰਨੀ ਕੇ ਕਰਦੀ, ਜੋ ਵੀ ਕਹਿੰਦੀ ਉਹ ਕਹਿੰਦੀ ਮੈਂ ਨਹੀਂ ਕਰਨਾ। ਅੱਛਾ ਯਾਰ, ਮੇਰੀ ਗੱਲ ਸੁਣ ਫੈਸਲ, ਮੈਂ ਖੁਦਾ ਦੀ ਕਸਮ, ਉਹ ਮੇਰੀ ਭੈਣ ਵਰਗੀ ਆ, ਲੇਕਿਨ ਸਾਰੇ ਸਾਹਮਣੇ ਤੁਹਾਡੀ ਨੌ ਮਤਲਬ ਮੇਰੇ ਬਲਗਮ ਆਉਂਦੇ ਹੀ ਮੈਨੂੰ ਕੰਮ ਗੱਲ ਕਰਨ ਮਿੰਟ ਬਾਅਦ ਤੂੰ ਮਤਲਬ ਕਿ ਤੁਹਾਡੀ ਨੌ ਮਤਲਬ ਕੀ ਹੈ? ਮੈਂ ਬਾਹਰ ਮੰਜੀ ਡੱਠੀ ਮੇਰੀ ਹੱਦ ਹੁੰਦੀ ਹੈ ਯਾਰ। ਨਹੀਂ ਤੇ ਤੁਹਾਡੀ ਨੌ, ਤੂੰ ਕਹਿ ਤੁਹਾਡੀ ਭਰਜਾਈ ਕਹਿ ਲੈ। ਕਿੰਨੀ ਉਮਰ ਹੈ ਤੇਰੀ? ਕਿੰਨੀ ਉਮਰ ਹੈ ਤੇਰੀ? ਜੋ ਵੀ ਤੁਸੀਂ ਵੱਡੇ ਹੀ ਹੋ ਮੇਰੇ ਤੋਂ ਉਸਤਾਦ। ਤੇ ਵੱਡੇ ਠੀਕ ਆ, ਵੱਡਾ ਭਰਾ ਵੀ ਤੇ ਵੱਡਾ ਹੀ ਹੁੰਦਾ, ਭਰਜਾਈ ਵੀ ਤੇ ਹੁੰਦੀ ਹੈ। ਹਾਂਜੀ, ਉਹਨਾਂ ਦਾ ਕਹਿਣ ਦਾ ਮਤਲਬ ਨੋ ਕਹਿ ਕੇ ਤੂੰ ਨੋ ਨਹੀਂ ਕੱਢ ਲਾ ਵਿੱਚੋਂ। ਨੋ ਯਾਰ, I don't know ਨੋ ਬਾਲ। ਉਸਤਾਦ ਜੀ, ਉਸਤਾਦ ਦਾ ਰੁਤਬਾ ਬਾਪ ਬਜਾਏ ਹੁੰਦਾ। ਮੇਰੀ ਬੇਗਮ ਵੀ ਤੁਹਾਨੂੰ ਉਸਤਾਦ ਜੀ ਕਹਿੰਦੀ। ਉਹ ਮੈਂ ਕਿਦੋਂ ਕਹਿਣਾ ਵਾ? ਹਾਂ, ਤੇ ਤੁਹਾਡੀ ਨੋ ਨਹੀਂ ਯਾਰ, ਤੂੰ ਨਾ ਕਰਿਆ ਕਰ ਉਸਤਾਦ ਜੀ ਤੁਹਾਡੀ ਨੋ, ਤੂੰ ਕਹ ਉਸਤਾਦ ਜੀ ਤੁਹਾਡੀ ਭਰਜਾਈ, ਉਸਤਾਦ ਜੀ ਤੁਹਾਡੀ ਭੈਣ ਛੋਟੀ। ਯਾਰ ਮੀਡੀਆ ਫੈਸਲ ਹੋਰ ਚੀਜ਼ ਹੁੰਦੀ ਯਾਰ, ਠੀਕ ਆ। ਵਾਹ ਜੀ ਵਾਹ ਉਸਤਾਦ ਜੀ, ਦੋਤਿਆਂ ਪੋਤਿਆਂ ਵਾਲੇ ਹੋ ਗਏ ਹੋ ਤੁਸੀਂ। ਹੈ ਯਾਰ ਬਾਤ ਉਸਤਾਦ ਜੀ, ਮੈਨੂੰ ਕਸਮ ਉਮੀਦ, ਮੈਂ ਤੁਹਾਨੂੰ ਕਹਿਣ ਡਿਆ ਉਸਤਾਦ ਜੀ, ਮੈਨੂੰ ਇੰਝ ਲੱਗਦਾ ਜਿਵੇਂ ਮੇਰੇ ਤੇ ਕਿਸੇ ਨੇ ਕੁਛ ਨਾ ਕੀਤਾ। ਉਹ ਤੇ ਤੂੰ ਉਹਦੀ ਗੱਲ ਕਰਨਾ, ਉਹਦੀ ਗੱਲ ਕਰਕੇ ਤੇਰੇ ਤੇ ਕਿਸੇ ਨੇ ਕੁਛ ਕੀਤਾ, ਉਹਦੀ ਗੱਲ ਕਰ। ਨੌ ਪਾ ਲੈਣਾ ਵਿੱਚ, ਇਹਦੇ ਤੇ ਸਬਰ ਹੀ ਕੀਤਾ ਕਿਸੇ ਨੇ ਉਸਤਾਦ ਜੀ ਵਿੱਚ, ਤੂੰ ਨੌ ਵਾੜ ਲੈਣਾ। ਨਹੀਂ, ਮੇਰੀ ਬੇਗਮ ਜਿਹੜੀ ਸਾਡੇ ਘਰ ਲੜਾਈ ਪੈ, ਸਾਡੀ ਭੈਣ ਕੀ ਲੱਗਦੀ ਤੇਰੀ? ਹਾਂਜੀ, ਸਾਡੀ ਭੈਣ ਹੈ, ਭਰਜਾਈ ਹੈ ਸਾਡੀ ਭਰਜਾਈ ਆ, ਭੈਣ ਇਹੀ ਹੁੰਦਾ। ਇਹ ਵੀ ਮੇਰੇ ਸ਼ਗਿਰਦੀ ਹੈ, ਕਿਉਂ ਨਹੀਂ ਕਹਿੰਦੇ ਆਪਣੀਆਂ ਬੁੱਢੀਆਂ ਨੂੰ ਇਹ ਬੜੇ ਨੋ ਅਸੀਂ ਇਹਨਾਂ ਨੇ ਕਦੀ ਵੀ ਨਹੀਂ ਕਹਿਣਾ ਕਿ ਉਸਤਾਦ ਜੀ ਤੁਹਾਡੀ ਨੋ, ਉਹਨਾਂ ਨੇ ਤਨਖਾਹ ਘਟ ਜਾਣੀ ਨਹੀਂ ਯਾਰ, ਅੱਲਾ ਮਾਫੀ ਦੇਵੇ। ਅਸੀਂ ਨਾ ਰਹੇ, ਮੇਰੀ ਗੱਲ ਸੁਣੋ, ਤੁਸੀਂ ਅਸੀਂ ਵੈਸੇ ਸ਼ੁਕਰ, ਪਤਾ ਕੀ ਗੱਲ ਆ,
ਤੁਸੀਂ ਲੋਕ ਵੀ ਅਬ ਜਦੋਂ ਯਾਰਾਂ ਦੋਸਤਾਂ 'ਚ ਬੰਦਾ ਬੈਠਾ ਹੁੰਦਾ ਨਾ ਤੇ ਉਹ ਇਦਾਂ ਦੀਆਂ ਗੱਲਾਂ ਕਰਦੇ ਨੇ, ਲੇਕਿਨ ਵੈਸੇ ਰਿਸਪੈਕਟ ਪਿਆਰ ਮੁਹੱਬਤ ਮਾੜੀ ਜਿਹੀ ਨਿੱਕੀ ਹੋਵੇ ਸਾਰੇ ਇਕੱਠੇ ਹੁੰਦੇ ਨਹੀਂ ਕਿ ਯਾਰ ਐ ਅਸੀਂ ਸਿਰਫ ਇਹ ਕਹਿ ਲਓ ਕਿ ਅਸੀਂ ਇਸ ਤੋਂ ਕਰਦੇ ਹਾਂ ਕਿ ਯਾਰ ਜਿੱਦਾਂ ਅਸੀਂ ਬਾਹਰ ਬੈਠੇ ਦੋਸਤ ਖੜੇ ਤੇ ਗੱਲਾਂ ਕਰੀਦੀਆਂ ਆਪਸ 'ਚ, ਉੱਦਾਂ ਅਸੀਂ ਤੁਹਾਡੇ ਨਾਲ ਕਹਿੰਦੇ ਅਸੀਂ ਤੁਹਾਨੂੰ ਕੋਈ ਗੈਰ ਨਹੀਂ ਸਮਝੀਦਾ, ਲੇਕਿਨ ਨੋ ਅੱਜ ਤੋਂ ਬਾਅਦ ਨੋ। ਭਾਜਨ ਗੱਲ ਮੈਂ ਅੱਜ ਇਹ ਕਰਨੀ ਸੀ, ਵੀਡੀਓ ਇਸ ਤੋਂ ਬਣਾਈ ਹੈ ਕਿ ਮੈਨੂੰ ਇੱਕ ਮੈਸੇਜ ਆਇਆ, ਤੁਹਾਨੂੰ ਵੀ ਆਉਂਦਾ ਹੋਏਗਾ वेरी गुड। वाह उस्ताद जी। लो जी, यह मैसेज है, पढ़ो जरा। जीतो पाकिस्तान ऑफर में आपने इस नंबर से 8068 पर SMS किया था, 3 तोला गोल्ड, 1 HP लैपटॉप, 2 लाख रुपए का चेक मुबारक हो। आप व्हाट्सएप नो नंबर है मेरा व्हाट्सएप नंबर पर आप इस लिखना सी तो उन्हें लिखा चेक हो, आप इस व्हाट्सएप नंबर पर रब्ता करें। ओके हो गया नाज़रीन, मैं तुहानू किसी मकसद ही दस रहा कि सारा पाकिस्तान जितना असीं देख रहे हैं ना सानू पता लगे। मैं की कीता, मैं वेला बैठा जी, मैं उन्होंने व्हाट्सएप पर मैसेज करता, ठीक है जी। ऐ हुण जरा तुसीं मैसेज सुनना जे नाज़रीन व्हाट्सएप पर, वो बंदे नाल मैं सुबह का शुगर लगा, ऐ देखना जरा, ए वीडियो का उन्होंने मैं लिंक भी भेजना क्योंकि मेरा दोस्त बन गया वो। जीतो पाकिस्तान की तरफ से जो आपके नंबर पर इनामात का मैसेज आपको मिला है, वो मैसेज मेरे इस व्हाट्सएप पर अभी सेंड करो, करें नहीं करो, ठीक है जी। मैं दी तस्वीर भी तुहानू देंगा। और मैसेज सेंड करने के बाद अपना पूरा नाम, अपना ID कार्ड नंबर, अपना मोबाइल नंबर, अपना व्हाट्सएप नंबर, अपना ज़िला और तहसील और अपना मुकम्मल मौजूदा एड्रैस मेरे इस व्हाट्सएप पे सेंड करो, ठीक है जी। मैं करता गलत मलत अगों का मैसेज सुनना जी। मोहतरम, मैंने आपको जैज़ कैश का अकाउंट नंबर सेंड कर दिया है, तो अभी आप किसी भी इजी पैसा वाली या जैज़ कैश वाली शॉप पे चले जाएं। इजी पैसा वाली या जैज़ कैश शॉप पे जाकर दुकानदार को ये मेरा मोबाइल नंबर और मेरा नाम बताना, मोहम्मद शफीक। दुकानदार को बोलना कि इस नंबर का जैज़ कैश का अकाउंट बना हुआ है मोहम्मद शफीक के नाम पे, इस पे 1550 रुपये सेंड कर दे। दुकानदार 1550 रुपये सेंड कर देगा। 1550 रुपये जमा करवाने के बाद मुझे वॉइस मैसेज करके या टेक्स्ट करके बता देना कि शफीक भाई मैंने रकम जमा करवा दी है, तो मैं आपकी डिलीवरी की फ़ाइल बनाकर फ़ाइल आपको व्हाट्सएप पे सेंड कर दूंगा। 4 से 5 घंटों तक आपने कहीं जाना नहीं, अपने घर पे रहना है। 4 से 5 घंटों के अंदर अंदर हमारा पोस्टमैन आपकी डिलीवरी आपके एड्रेस पर पहुंचा देगा। तो डिलीवरी लेने के बाद वॉइस मैसेज करके या कॉल करके बता देना कि शफीक भाई मैंने अपनी डिलीवरी वसूल कर ली है। तो अभी मैंने आपको जैज़ कैश का अकाउंट नंबर सेंड कर दिया, तो आप किसी भी शॉप से जाकर रकम जमा करवा कर मुझे बता देना, तो मैं आपको बिलिटी कोड और होम डिलीवरी की जो फ़ाइल बनेगी फ़ाइल मैं आपको व्हाट्सएप पे सेंड कर दूंगा। तो मुझे कन्फर्म कर दें कि होम डिलीवरी चार्जेस जमा करवाने में कितना टाइम लग जाएगा, ताकि मैं आपकी डिलीवरी की फ़ाइल पे टाइम लगा दूँ। ठीक है जी। अगली गल सुनो, उस भाई ने उस शो के अंदर ना वीडियो बना के, तो शो के अंदर गया होएगा क्योंकि उत्थे लोग जाते हैं, वीडियो बना के सारी गलबात प्रूफ वास्ते वो सेंड करता सारिਆਂ ਨੂੰ। अस्सलाम वालेकुम जी, ये देखें होस्टिंग शो के अलावा भी हम घर बैठे इनामात लोगों को तकसीम कर रहे हैं। ये हमें प्राइवेसी वीडियो दी जाती हैं। सर ये तैमूर साहब आप एक दफ़ा हाथ हिला दें, ये जो घर बैठे इनामात ले रहे हैं तैमूर साहब, इनके लिए आप थोड़ा सा हाथ हिला दें, शुक्रिया सर। तो देखें आप किसी बात से भी टेंशन ना लें, आपकी जो फाइल के रिलेटेड इशू है वो कंप्लीट करवाएं। ये हमें कंप्यूटर में प्राइवेसी वीडियो दी जाती हैं क्योंकि हम कॉल सेंटर पे होते हैं, हमारा काम होता है फाइलें क्लियर करना। शुक्रिया। ए वीडियो देख ली तुसी? अच्छा, हुण एक बीबी होर अगला काम देखो, यानी कि किदां लोकां नूं गेड़े दे रहे ने कि जनाब एक औरत ए नकाब कीता। वीडियो दिखाओ यार नादरे, वीडियो आ छोटी जी जरा वीडियो देखो, दोबारा होने वालेकुम, मैं महा बात कर रही हूँ गुजरात से। कुछ दिन पहले हमें एक मैसेज रिसीव हुआ जिसमें लिखा था कि आपका एक इनाम निकला है ARY जीतो पाकिस्तान की तरफ से, जिसमें 2 लाख का चेक, 3 तोले सोना और 1 अदद लैपटॉप है। हमने व्हाट्सएप पे उस नंबर पे रब्ता किया तो हमें पता चला कि हमें जायज़ कैश करवाना होगा। अब्दुल सत्तार के नाम से हमें मैसेज आया कि अब्दुल सत्तार के जायज़ कैश पे आपको 1020 रुपये जमा करवाने हैं। हमने करवाए। हमें उसके बाद एक टोकन रिसीव हुआ, जिसके बाद हमें एक मैडम ने कॉल की और हमारा एड्रेस पूछा और हमें ये सामान डिलीवर कर दिया गया।
पहले मैं इस चीज़ को सही नहीं समझती थी, लेकिन बाद में मुझे जब ये सामान मिला तो फिर मुझे पता चला कि ये फ़ेक नहीं होता। ये 2 लाख का चेक मुझे रिसीव हुआ, उसके बाद ये गोल्ड 3 तोले सोना और 1 अदद ये लैपटॉप रिसीव हुआ है। तो मैं ARY की बहुत शुक्रगुज़ार हूँ और फ़ाद मुस्तफ़ा की भी बहुत शुक्रगुज़ार हूँ कि उन्होंने, उनकी टीम ने हमारे साथ तामुन किया। हमने जितने टैक्सेस थे सारे पे किए। हाँ जी, ਇਹ कैसी गल आ कि मैनू नाम मिलिया सी, ਉਹਦੇ ਚਿਹਰੇ ਤੇ ਖੁਸ਼ੀ ਕੋਈ ਨਹੀਂ ਹੈਗੀ। 2 ਲੱਖ ਰੁਪਈਆ ਤੇ ਲੈਪਟਾਪ ਤੇ 3 ਤੋਲੇ ਸੋਨਾ ਮਿਲਿਆ ਹੋਵੇ ਤੇ ਆ ਬੀਬੀ ਇਦਾਂ ਦੀ ਹੋਵੇ ਘਬਰਾਈ, मतलब बेचारी टेंशन वाली ਅੱਖਾਂ ਨੂੰ। तो चाहिए खुशी ना भंगड़े पावे कि भी वीडियो बनावे कि भी आप भी ले, ये बिल्कुल ठीक है, ये देखें ये चीज़ें मिली, वो तुहानू साफ पता लगेगा भी स्क्रिप्ट चल रहा सारा। ਤੇ ਆਪਣਾ ਖਿਆਲ ਰੱਖੋ, ਸਾਰਿਆਂ ਨੂੰ ਦੱਸੋ। ਉਸਤਾਦ ਜੀ ਸਾਰੇ ਗਰੁੱਪ ਹੈਗਾ। ਉਸਤਾਦ ਜੀ ਮੈਨੂੰ ਸਿਮਾਂ ਰੱਖਣ ਦਾ ਸ਼ੌਕ ਸੀਗਾ, 골ਡਨ ਨੰਬਰ। ਮੈਂ ਉਹਨੂੰ 22 ਸਾਰੇ ਦੁਕੇ ਯਾਨੀ ਕਿ ਬੁੱਕ ਕਰਾਤੀ ਸਿਮ 3000 ਰੁਪਏ ਦੀ। ਮੈਂ ਕਿਹਾ ਯਾਰ ਮੈਨੂੰ ਅਰਜੈਂਟ ਰਸ਼ ਯਾਨੀ ਕਿ ਜਿੰਨੀ ਜਲਦੀ ਮੈਨੂੰ ਭਜਵਾਓ। ਮੇਰੇ ਕੋਲ ਪੈਸੇ ਘੱਟ ਸੀਗੇ, ਮੈਂ ਯਕੀਨ ਕਰ 3000 ਦੀ ਸਿਮ ਸੀ 22 2000 ਰੁਪਏ ਮੇਰੇ ਕੋਲ ਸੀ ਤੇ 1000 ਰੁਪਏ ਉਸਤਾਦ ਜੀ ਤੁਹਾਡੀ ਨੌਂ ਕੋਲ ਲਿਆ ਤੇ ਫਿਰ ਮੈਂ ਜਾ ਕੇ ਇਹਨੇ 22 ਲੋਕਾਂ ਦੀ ਦੇਣੀ, ਉਹ ਨਹੀਂ ਦੇਣ ਡਿਆ ਤੇ ਵੇਖ ਲੈ 22 ਨੰਬਰ। ਕਿਹੜੀ ਮੇਰੀ ਨੌਂ? ਮੇਰੀ ਵਾਈਫ ਉਸਤਾਦ ਜੀ। ਮੈਂ ਕਹਿ ਰਿਹਾ ਕਿ ਮੇਰੇ ਨਾ ਮੂੰਹ ਨਾ ਖਲਾ ਫਿਰ ਜੇ ਮੈਂ ਪੁੱਛ ਲੈਣਾ ਵੀ ਕਿਹੜੀ ਨੌਂ, ਸਮਝ ਆ ਰਹੀ ਨਾ ਕਿ ਤੂੰ ਫਸ ਜਾਣਾ ਵਾ। ਜਿਹੜੀ ਦੀ ਤੂੰ ਗੱਲ ਕਰ ਨਾ ਘਰ ਜਾਂਦੀਆਂ ਜੁੱਤੀਆਂ ਪੈਣੀਆਂ ਵਾ, ਕਿਉਂਕਿ ਮੈਨੂੰ ਪਤਾ ਵਾ ਵੀ ਜਿਵੇਂ ਪੁੱਛ ਲੈਣਾ ਵੀ ਨੌਂ ਕਿਹੜੀ, ਉਹ ਕਿ ਉਹ ਸਮਝ ਆ ਗਈ ਜਿਹਦੇ 200 ਡਾ ਡੁੱਲਿਆ ਸੀ ਕੱਪੜਿਆਂ ਤੇ। ਉਹ ਕੌਣ ਆ? ਉਸਤਾਦ ਜੀ ਦੱਸੋ ਸਾਨੂੰ। ਮੈਂ ਉਹਨੂੰ ਤਾਂ ਨਹੀਂ ਕਹਿ ਰਿਹਾ ਹਟ ਜਾ ਫੈਸਲ, ਹਟ ਜਾ। ਉਸਤਾਦ ਜੀ ਸਾਨੂੰ ਵੀ ਦੱਸੋ, ਹਟ ਜਾ ਨਹੀਂ ਤੇ ਮੈਂ ਕੈਮਰੇ ਸਮੇਤ ਲੈ ਜਾਣਾ ਸਾਰਿਆਂ ਨੂੰ। ਹੁਣ ਮੈਨੂੰ ਨੋ ਨਾ ਕਹੀ, ਨੋ। ਅਸੀਂ ਵੀ ਕੱਲ ਤੋਂ 200 ਦਾ ਲੈ ਕੇ ਝਾਲ ਤੇ ਪਾਵਾਂਗੇ। ਨਹੀਂ ਤੇ ਮੈਂ ਪਤਾ ਕੀ ਗੱਲ ਆ, ਹੁਣ ਆਪਾਂ ਤੇਰੇ ਬੱਚਿਆਂ ਨੇ ਉਹਨਾਂ ਨੇ ਦੇਖਣਾ ਨਾ ਤੇ ਜਾਣ ਦੇ ਕਿਸੇ ਨੂੰ ਆਪਦੇ ਪਰਦੇ ਦਾ ਖਲਾ ਲਈ ਸਾਡੇ ਕੋਲ। ਹੁਣ ਤੇਰੀ 10 ਕੁ ਪੈਰ ਸੌਂਦੇ ਕਿ ਸਿਰ ਸੌਂਦਾ ਯਾਰ? 1600 ਦਾ ਸੂਟ ਮੈਂ ਨਾਲ ਹੀ ਸੀ। ਹੁਣ ਜ਼ੁਬਾਨ ਸਾ ਹੋ ਗਈ ਓਏ ਉਸਤਾਦ ਜੀ 1600 ਦਾ ਸੂਟ ਵੀ ਮੈਂ ਨਾਲ ਸੀ ਫੈਸਲ ਸਾਹਿਬ। 1600 ਦਾ ਸੂਟ ਤਾਂ ਵੱਖਰਾ ਹੋ ਜਾਏਗਾ। ਉਸਤਾਦ ਜੀ ਤੁਸੀਂ ਨਾ ਅੰਦਰ ਆਉਣਾ, ਲੋਕੀ ਤੁਹਾਨੂੰ ਪਛਾਣ ਲੈਣਗੇ, ਤੁਸੀਂ ਗੱਡੀ ਚ ਲਵੋ, ਮੈਂ ਲੈ ਕੇ ਆਈ। ਹੋਏ ਉਸਤਾਦ ਜੀ ਜਿੱਦਾਂ ਇਹਦਾ ਤੁਹਾਡੇ ਮੈਸੇਜ ਆਈ ਜਿਹੜੇ ਨਾ ਭੋਰਾ ਉਦਾਂ ਭਾਈ ਫੈਸਲੇ ਹੁਣ ਜ਼ੁਬਾਨ ਵੀ ਸੌ ਜਾਣੀ ਹੈ। ਮੈਂ ਕਦੀ ਕਹਿ ਰਿਹਾ ਨਾ ਕਿ ਹਟ ਜਾ, ਇਹ ਤਾਂ ਇਸ ਤੋਂ ਪਹਿਲੇ ਕਿ ਫਿਰ ਕੰਮ ਖਰਾਬ ਹੋ ਜੇ। ਇਹ ਹੁਣ ਜੀਤੋ ਪਾਕਿਸਤਾਨ, ਫਾਹਦ ਮੁਸਤਫਾ, ਇਹਨਾਂ ਨੂੰ ਨਹੀਂ ਪਤਾ ਹੈਗਾ ਕਿ ਯਾਰ ਫਰਾਡ ਕਰ ਰਹੇ ਸਾਡੇ, ਇਹ ਕਾਰਵਾਈ ਕਿਉਂ ਨਹੀਂ ਕਰ ਰਹੇ? ਨੰਬਰ ਬਦਲ ਲੈਂਦੇ, ਸਾਰਾ ਕੁਝ ਬਦਲ ਲੈਂਦਾ, ਇਹ ਦੌੜਾਂ ਲੱਗੀਆਂ ਰਹਿੰਦੀਆਂ। ਉਸਤਾਦ ਜੀ ਨੂੰ ਫਾਹਦ ਮੁਸਤਫਾ ਨੇ ਉਹ ਇੱਕ ਮੈਂ ਟੀਵੀ ਸੁਣਨੇ ਆਇਆ, ਕਹਿੰਦਾ ਮੈਨੂੰ ਮੈਸੇਜ ਆ ਗਿਆ ਕਿ ਆਪਕਾ ਨਾਮ ਨਿਕਲਾ। ਭਾਈ ਇਹ ਉਦੋਂ ਮੈਸੇਜ ਇਦਾਂ ਦਾ 3 ਤੋਲੇ ਸੋਨਾ 5 ਲੱਖ ਰੁਪਈਆ ਨਾਲ ਇੱਕ ਗੱਡੀ, ਅਗਲਾ ਤਾਂ ਅਗਰ ਵਿਆਹ ਰੱਖ ਲਵੇ ਘਰ ਵੀ ਲੈ ਮੇਰਾ ਕੰਮ ਸਰ ਗਿਆ। ਇੱਕ ਹੋਰ ਗੱਲ ਮੈਨੂੰ ਯਾਦ ਹੈ, ਜਿਹੜਾ ਤੁਸੀਂ ਸ਼ੈਂਪੂ ਇਹਨੂੰ ਦਿੱਤਾ ਪਰਸੋਂ ਫੈਸਲ ਭਾਈ ਨੂੰ 2 ਬੋਤਲਾਂ, ਇਹਨੂੰ ਪੁੱਛੋ ਕਿੱਥੇ ਦੇ ਕੇ ਆਇਆ ਉਸਤਾਦ ਜੀ? ਯਾਰ ਜਿੱਥੇ ਵੀ ਦੇ ਕੇ ਆ, ਲੇਕਿਨ ਜਿਹੜਾ ਫਰਾਡ ਹੋਣ ਡਿਆ ਨਾ ਉਸਤਾਦ ਜੀ, ਯਾਰ ਗੱਲ ਨਾ ਬਦਲ ਕਰਦਾ, ਮੈਂ ਉਹਨਾਂ ਨੂੰ ਜੁੱਤੀਆਂ ਮਾਰਾਂ। ਫਰਾਡ ਹੀ ਹੁੰਦਿਆ ਨਾ, ਫਰਾਡ ਹੀ ਵੀ ਜਦੋਂ ਦੱਸਣਾ ਹੀ ਨਹੀਂ ਕਰ। ਕਿਉਂਕਿ ਉਹ ਯਾਰ ਸਭਨਾਬਾਦ ਤੋਂ ਪਰੇ, ਇੱਕ ਮਿੰਟ ਸਭਨਾਬਾਦ ਤੋਂ ਪਰੇ ਨੂੰ ਜਾਓ, ਸਿੱਧਾ ਰੋਡ ਅੱਗੇ ਲੈਣਾ ਆ ਜਾਂਦੀ। ਉਹ ਕਿਹੜਾ ਲੱਗਾ? 17 ਕਲੋਨੀ। 17 ਕਲੋਨੀ। ਆਹ ਤਾਂ ਗੱਲ ਮਾਰੀ। 17 ਕਲੋਨੀ। 1600 ਦਾ ਸੂਟ ਤੇ 17 ਕਲੋਨੀ। ਵੈਰੀ ਗੁੱਡ ਫੈਸਲ। ਮੈਂ ਤੁਹਾਡੀ ਭਰਜਾਈ ਨੂੰ ਸ਼ਿਕਾਇਤ ਲਾਣੀ। ਇਸ ਵੀਡੀਓ ਦਾ ਲਿੰਕ ਨਾ ਅਸੀਂ ਭਰਜਾਈ ਨੂੰ ਆ ਗਏ ਪਹਿਲੀ ਮੈਂ ਵੇਖਣਾ ਚਾਹੁੰਦਾ ਨਹੀਂ, ਅੱਜ ਤੁਹਾਡੀ ਭਰਜਾਈ ਨੂੰ ਸ਼ਿਕਾਇਤ। ਪਹਿਲੇ ਐਡਰੈਸ ਤੇ ਬਦਲ ਗਿਆ। ਉਹ ਫਰੀ ਸਿੱਧਾ ਹੋ ਕੇ ਬਹਿ ਯਾਰ, ਤੂੰ ਪ੍ਰੋਗਰਾਮ ਦਾ ਭਾਣਜਾ ਵਾ। ਉਹ ਤੂੰ ਪਰਾਂ ਹੋਇਆ, ਤੂੰ ਚੀਟੇ ਲੱਗਾ ਇੱਥੇ ਯਾਰ। ਤੂੰ ਤਾਂ ਏਦਾਂ ਬਹਿਣ ਆਇਆ ਜਾਂ ਬਸੰਤ ਮਨਾ ਕੇ ਹਟਿਆ, ਬਸੰਤ ਵੀ ਆਏ ਇੰਨਾ ਹੀ ਥੱਕਿਆ ਤੇ ਤੂੰ ਮਤਲਬ ਤੇਰਾ ਸਾਲਨ ਰੋਡ ਚੱਲਿਆ, ਥੋੜਾ ਪਰਾਂ ਹੋ ਕੇ ਬਹਿ। ਤੂੰ ਗੱਲ ਸਹੀ ਕਰਨ ਡਿਆ, ਤੂੰ ਮੇਰੀ ਮਸ਼ੂਕ ਨਹੀਂ ਆਇਆ, ਕਿੱਡਾ ਸਿਰ ਰੱਖਿਆ, ਚੱਲ ਉੱਠ ਪਰਾਂ ਜਾ। ਐਵੇਂ ਵੀ ਤੂੰ ਦੂਸਰਾ ਸਾਈਡ ਤੇ ਹੋ ਜਾ, ਸਾਈਡ ਤੇ ਕਿ ਮੈਂ ਬਾਹਰ ਰੇੜੀ ਤੇ ਚੱਲ ਜਾ ਤੇਰੀ ਤੇ। ਤੂੰ ਇੱਧਰ ਆ ਜਾ, ਇੱਧਰ ਆ ਜਾ, ਇੱਧਰ ਆ। ਉਹ ਯਾਰ ਮੈਂ ਹੋ ਜਾ ਥੋੜਾ, ਤੂੰ ਐਨ ਹੋ ਥੋੜਾ, ਤੂੰ ਪਰੇ ਹੋ ਜਾ, ਐਨ ਹੋ ਜਾ ਨਾ ਸੁਣੀ। ਉਹ ਭਾਈ ਸਾਡਾ ਕੀ ਐਨ ਕਰ ਲੈਣਾ ਇਹਨੂੰ, ਪਰਾਂ ਨੂੰ ਕਰ ਲੋ, ਪਰੇ ਨੂੰ ਕਰ ਲੈ। ਤੂੰ ਇੱਧਰ ਹੋ ਨਾ, ਤੂੰ ਐਨ ਹੋ। ਉਹ ਭਾਜੀ ਕੀ ਜੰਮੂ ਜੇ ਬਣਾਤਾ ਸਾਨੂੰ। ਇੱਥੇ ਹੋ ਜਾ ਬਸ, ਇਹਦਾ ਲੱਛਾ ਬਣਾ ਦਿਓ ਇੱਥੇ ਕਰ ਲੋ ਨਾ ਬਸ, ਇੱਥੇ ਠੀਕ। ਸਾਡਾ ਸਰਕਲ ਜਿਹਾ ਬਣਾਇਆ ਏਦਾਂ ਫਸਾ ਕੇ ਬਿਠਾਤਾ। ਇਹਦਾ ਸਤਿਆਣੇ ਰੋਡ ਤੇ ਐਕਸੀਡੈਂਟ ਹੋਇਆ, ਸਾਰੇ ਇਕੱਠੇ ਮੁੱਠੇ ਹੋਏ। ਅੱਛਾ ਭਾਈ ਦੱਸੋ, ਇਹ ਚੋਂ ਫਰੀਦ ਦਾ ਸਿਰ ਕਿਹੜਾ ਤਿੰਨਾਂ ਚੋਂ? ਉਹ ਠਹਿਰ ਜਾ, ਐਡਾ ਆਈ ਜਿੱਤ ਗਏ ਤੁਸੀਂ। ਬਸ ਇੱਥੇ ਇੱਧਰ ਆ ਲੋ ਬਸ। ਹਾਂਜੀ ਉਹ ਫਰੀਦ ਪਿਆਰ ਨਾਲ ਇਕੱਠੇ ਹੋ ਅੱਜ 17 ਫੈਕਟਰੀ ਦੇ ਲੱਗ ਗਏ। ਉਹ ਠਹਿਰ ਜਾ, ਇੱਕ ਮਿੰਟ ਫੜੋ ਤੂੰ। ਨਹੀਂ ਉਹ ਲੈਣਾ। ਅੱਛਾ ਉਸਤਾਦ ਜੀ, ਹਾਂਜੀ ਇੱਕ ਵਿਸ਼ ਮੇਰੀ ਜਿਹੜੀ ਸੀ ਰਹਿ ਗਈ, ਦਮ ਪੁਖਤ ਵਾਲੀ, ਉਹ ਤੇ ਉਸਤਾਦ ਜੀ ਮੈਨੂੰ ਖਵਾ ਦਿਓ। ਇਹਦੇ ਦਮ ਨਿਕਲਣਾ ਉਹ ਤੋਂ ਪੁਖਤ ਹੋਣੀ ਆ। ਐਡੀ ਅਰਬੀ ਪੱਕਦੀ। ਮੈਂ ਫਖਰ ਕਰਦਾ ਵਾਂ ਕਿ ਤੂੰ ਕੰਮ ਵੀ ਕਰ, ਇਕੱਲਾ ਫਖਰੀ ਕਰੀ ਜਾਂਦਾ ਵਾ। ਮੈਂ ਕਹਿੰਦਾ ਵਾ ਨਸੀਬਾਂ ਵਾਲਿਆਂ ਨੂੰ ਇਸ ਤਰ੍ਹਾਂ ਦੇ ਉਸਤਾਦ ਜੀ ਲੱਭਦੇ ਨੇ। ਮੈਂ ਫਖਰ ਕਰਦਾ। ਲੋ ਜੀ, ਮੇਰਾ ਯਾਰ ਆ ਉਹ ਤੂੰ ਗੁਲਾਮਾਬਾਦ ਮਲਕ ਅਸਗਰ, ਜਾਣਦੇ ਮਲਕ ਅਸਗਰ? ਹਾਂ ਬੇਲੀ ਜੀ ਪੁਰਾਣਾ ਤੁਹਾਡਾ ਪੁਰਾਣਾ ਬੇਲੀ। ਲੋ ਜੀ, ਉਹ ਮੇਰਾ ਯਾਰ ਆ ਨਾਜ਼ਰੀਨ।
ਤੇ ਜਦੋਂ ਵੀ ਉਹ ਵਾਹਦ ਭਾਈ ਆ, ਵਾਹਦ ਮੇਰਾ ਯਾਰ ਆ, ਕਿ ਜਿਹਨੂੰ ਮੈਂ ਕਹਿਣਾ ਨਾ ਫੋਨ ਕਰਕੇ ਯਾਰ ਮੈਨੂੰ ਰੋਟੀ ਖਵਾਣੀ, ਮੈਨੂੰ ਭੁੱਖ ਲੱਗੀ ਰੋਟੀ ਖਵਾ, ਤੇ ਉਹ ਫਿਰ ਮੈਨੂੰ ਰੋਟੀ ਖਵਾਉਂਦਾ। ਮੇਰਾ ਯਾਰ ਆ ਤੇ ਮੈਨੂੰ ਭਰਾ ਮੇਰਾ 1 2 3 4 5 6 ਨਹੀਂ ਸਾਜੀ 1 2 3 4 5 7 ਆਪਣੇ ਆਪ ਨੂੰ ਨਾ ਗਿਣ 6 ਬੰਦਿਆਂ ਦੀ ਕੱਲ ਦੀ ਭੈਣ ਬੰਦੇ ਅਸੀਂ 2 ਹੀ ਉਸਤਾਦ ਜੀ, ਤੁਸੀਂ ਤੇ ਮੈਂ, ਬਾਕੀ 6 ਬੰਦਿਆਂ ਦੀ ਕੱਲ ਦੀ ਭੈਣ ਮਤਲਬ ਕੱਲ ਦਾਵਤ ਸਾਡੀ। ਉਦਾਂ ਪੁਖਤਾ ਖਾਣਾ ਫਿਰ ਨਹੀਂ ਮਟਨ ਐਵੇਂ ਨਾ ਰੌਲਾ ਪਾਈ ਜਾਓ ਜੀ ਕੱਲ ਤੋਂ ਔਰ ਉਹਦੀ ਉੱਥੇ ਪ੍ਰੋਗਰਾਮ ਵੀ ਕਰਾਂਗੇ, ਉਹਦੇ ਵੀਡੀਓ ਬਣਾਵਾਂਗੇ ਨਾਜ਼ਰੀਨ ਕੇ ਵੀ ਅਸੀਂ ਰੋਟੀ ਖਾ ਰਹੇ ਹਾਂ। 6 ਬੰਦਿਆਂ ਦੀ ਰੋਟੀ ਉਹ ਤੁਹਾਨੂੰ ਮੈਂ ਆਪਣੇ ਯਾਰ ਨਾਲ ਵੀ ਮਿਲਾਵਾਂਗਾ ਯਾਰ। ਠੀਕ ਹੈ ਬਹੁਤ ਅੱਛੀ ਸੂਅਰ ਕੀ ਕੂਣੀ ਚੁੱਪ ਗਈ ਮੈਂ ਸਾਰੀ ਯਾਰ ਫਰੀਦ ਉੱਠ ਕੇ ਬਹਿ ਜਾ। ਅੱਛਾ ਅਗਲੀ ਗੱਲ ਹੋਰ ਸੁਣ ਲਓ ਯਾਰ, 1 ਮਿੰਟ 1 2 ਗੱਲਾਂ, ਕਿਉਂਕਿ ਮੈਂ ਨਾਲ ਬਿਜ਼ਨਸ ਕਰ ਰਿਹਾ ਯਾਰ, ਉਹਦੇ 'ਚ ਬੜੀ ਪ੍ਰੋਬਲਮ ਆ ਰਹੀ ਆ। ਕਿਉਂਕਿ ਜਦੋਂ ਤੁਸੀਂ ਬਿਜ਼ਨਸ ਸ਼ੁਰੂ ਕਰਦੇ ਬੜੀਆਂ ਪ੍ਰੋਬਲਮਸ ਆਉਂਦੀਆਂ ਨੇ, ਉਹ ਤੁਹਾਨੂੰ ਸੋਲਵ ਕਰਨੀਆਂ ਪੈਂਦੀਆਂ। ਮੇਰੇ ਕੋਲ ਕੋਈ ਐਸਾ ਵੇ ਨਹੀਂ ਹੈਗਾ ਕਿ ਮੈਂ ਸਾਰਿਆਂ ਨੂੰ ਜਿਹੜੇ ਮੇਰੇ ਕਸਟਮਰ ਕਲਾਇੰਟ ਨੇ ਉਹ ਪ੍ਰੋਡਕਟਸ ਖਰੀਦ ਰਹੇ ਨੇ ਉਹਨਾਂ ਨੂੰ ਮੈਂ ਇਕੱਲੇ ਨੂੰ ਕਿੱਦਾਂ ਦੱਸਾਂ। ਉਹ ਫਿਰ ਮੈਂ ਵੀਡੀਓ ਹੀ ਦੱਸ ਦੇਣਾ, ਉਹਨੂੰ ਸਮਝ ਆਉਂਦੀ। ਭਾਜੀ ਪਹਿਲੀ ਗੱਲ ਇਹ ਆ ਕਿ ਮਾਸ਼ਾਅੱਲਾ ਸ਼ੈਂਪੂ ਬਹੁਤ ਵਿਕ ਰਿਹਾ, ਮਾਸ਼ਾਅੱਲਾ। ਉਹਦੀ ਮੈਂ ਤੁਹਾਨੂੰ ਇੱਕ ਵਜ੍ਹਾ ਦੱਸਦਾ। ਸ਼ੈਂਪੂ ਜਿਹੜੇ ਸ਼ੈਂਪੂ ਖਰੀਦ ਰਹੇ ਨੇ ਇਨਸ਼ਾਅੱਲਾ ਤਾਲਾ ਤੁਸੀਂ ਮਹੀਨਾ 2 ਮਹੀਨੇ ਬਾਅਦ ਜੇ ਅਬ ਉਹਦੀ ਮੈਂ ਵਜ੍ਹਾ ਦੱਸਦਾ, ਅੱਗੋਂ ਗੱਲ ਨਹੀਂ ਨਾ ਬਣੀ, ਮੈਂ ਤੁਹਾਨੂੰ ਦੱਸਦਾ ਭਾਜਨ। ਉਹਦੇ ਵਿੱਚ ਨਾ 6 ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸਣ ਲੱਗਾ, ਰੀਠਾ, ਆਮਲਾ, ਸਿਕਾਕਾਈ, ਐਲੋਵੇਰਾ। ਸਹੀ। ਰੀਠਾ, ਆਮਲਾ, ਸਿਕਾਕਾਈ, ਐਲੋਵੇਰਾ, ਮਹਿੰਦੀ ਦੇ ਪੱਤੇ ਪਲੱਸ ਕਲਵੰਜੀ। ਮਹਿੰਦੀ ਦੇ ਪੱਤੇ ਮੈਂ 2 ਚੀਜ਼ਾਂ ਹੋਰ ਐਕਸਟਰਾ ਕਰਾਈਆਂ ਨੇ, ਔਰ ਪ੍ਰੋਪਰ ਤਰੀਕੇ ਦੇ ਨਾਲ ਤੁਸੀਂ ਲਾਉਣਾ ਸ਼ੈਂਪੂ, ਤੇ ਤੁਸੀਂ ਤਕਰੀਬਨ 15-20 ਵਾਰੀ ਜਦੋਂ ਲਾ ਲੈਣਾ ਨਾ, ਉਦੋਂ ਦੱਸਣਾ ਵੀ ਭਾਜੀ ਕੀ ਭਾਅ ਵਿਕਦੀ ਹੈ। ਮੈਂ ਕਹਿੰਦਾ ਤੁਹਾਨੂੰ ਮਜ਼ੇ ਨਾਲ ਆ ਜਾਣ। ਦੂਜੀ ਗੱਲ ਸ਼ਾਇਦ ਯਾਰ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਬਈ, ਕਸਮ ਵਾਲੀ ਗੱਲ ਆ, ਹੁਣ ਮੈਂ ਵੀ ਕਹਾਂ ਜੀ ਫਲਾਣੇ, ਯਾਨੀ ਕਸਮ ਨਹੀਂ, ਜੈਨੂਇਨ ਗੱਲ ਦੱਸਣ ਲੱਗਾ। ਸ਼ਾਇਦ ਜਿਹੜਾ ਸੀ ਨਾ ਮੈਂ ਕਿਹਾ 3000 ਰੁਪਏ ਕਿਲੋ, ਉਹ ਮੈਂ 300 ਕਿਲੋ ਮੰਗਾਇਆ ਸੀ ਪਿਛਲੇ ਸਾਲ, ਉਹਦੇ 'ਚੋਂ ਨਾ 50 ਕਿਲੋ ਪਿਆ ਸੀ। ਫਿਰ ਮੈਂ ਉਹਦਾ ਦੱਸਿਆ ਨਹੀਂ ਲੋਕਾਂ ਨੂੰ ਕਿੰਨੀ ਦੇਰ ਦਾ ਪਿਆ ਸੀ, ਤੇ ਮੇਰਾ ਇਰਾਦਾ ਨਹੀਂ ਸੀ, ਮੈਂ ਕਿਹਾ ਯਾਰ ਇਹਨੂੰ ਮੁਕਾਈਏ। ਉਹ ਮੈਂ ਫਿਰ 3000 ਕਹਿ ਦਿੱਤਾ, ਹਾਲਾਂਕਿ 3500 ਵੇਚਿਆ, ਕਈਆਂ ਨੂੰ ਪਤਾ ਉਹਨੇ ਸਟਾਰਟ 3500 ਦੇ ਵੇਚਿਆ ਸੀ। ਮੈਂ ਕਿਹਾ ਚੱਲ ਥੋੜ੍ਹਾ ਜਿਹਾ ਪਿਆ ਯਾਰ, ਕੋਈ ਗੱਲ ਨਹੀਂ 3000 ਵੇਚ ਦਿੰਦੇ। ਉਹ ਵੇਚਿਆ। ਹੁਣ ਜਦੋਂ ਮੈਂ ਅੱਗੋਂ ਮੰਗਾਇਆ ਨਾ ਦੁਬਾਰਾ, ਉਹ ਬਹੁਤ ਮਹਿੰਗਾ ਆਇਆ। ਸਾਜੀ ਤਰੱਕੀ ਹੋਈ ਆ ਮਾਸ਼ਾਅੱਲਾ। ਉਹਦਾ ਮੈਂ ਰੇਟ ਕਰਦਾ ਭਾਵੇਂ 3800, ਕਮਾਈ ਮੇਰੀ ਓਨੀ ਆ 3800। 500 ਮੈਂ ਪਹਿਲੇ ਘੱਟ ਫਰਕ ਕਰਦਾ ਸੀ। ਮੈਂ ਕਿਹਾ ਯਾਰ ਮਕਾਵਾਂ ਵਿੱਚ ਮੈਂ ਕੋਈ ਐਡੀ ਮਤਲਬ ਐਵੇਂ ਡੱਬਾ ਡੁੱਬਾ ਇਹ ਉਹ ਬਸ ਉਹਦਾ ਸੀ, ਬਾਕੀ ਕਿਉਂਕਿ 3500 ਵੇਚਿਆ ਸੀ ਤੇ ਉਹ ਜਦੋਂ 50 ਕਿਲੋ ਸੀ ਮੈਂ 3। ਹੁਣ ਜਿਹੜਾ ਮੈਂ ਸਪੈਸ਼ਲ ਯਾਰ ਸ਼ਹਿਦ ਨਾਜ਼ਰੀਨ ਬਈ ਕਸਮੇ, ਇਹ ਵੀਡੀਓ ਮੈਂ ਇੱਕ ਵੀਡੀਓ ਬਣਾਈ ਸੀ, ਮੈਂ ਵੀਡੀਓ ਲਾਉਣਾ, ਤੇਰਾ ਵੀਡੀਓ ਚੈੱਕ ਕਰੋ, ਇਧਰ ਚੈੱਕ ਕਰੋ ਸ਼ਹਿਦ, ਓਏ ਹੋਏ ਝੱਗ ਚੈੱਕ, ਓਏ ਸੁਭਾਨ ਅੱਲਾ ਸੁਭਾਨ ਅੱਲਾ। ਇਹ ਹੁਣ ਨਾ ਜ਼ਰਾ ਤੁਸੀਂ ਇੱਧਰ ਇਹ ਡੋਂਗਾ ਵੇਖਣਾ ਜ਼ਰਾ, ਇਹ ਜਦੋਂ ਇਹ ਜਿੱਥੇ ਡਿੱਗੇਗਾ ਨਾ, ਜਿੱਥੇ ਡਿੱਗੇਗਾ ਸ਼ਹਿਦ ਥੱਲੇ, ਉੱਥੇ ਚੈੱਕ ਕਰਨਾ ਜ਼ਰਾ। ਇਹ ਜਿੱਥੇ ਦੀ ਧਾਰ ਬਣੇਗੀ ਸ਼ਹਿਦ ਦੀ, ਯਾਨੀ ਕਿ ਜਦੋਂ ਡੋਂਗੇ 'ਚ ਥੱਲੇ ਡਿੱਗੇਗਾ, ਚੈੱਕ ਕਰਨਾ। ਹਾਏ 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 ਸੁਭਾਨ ਅੱਲਾ। ਭਾਈ ਕੀ ਕਹਿੰਦੇ ਭਾਜੀ ਮੇਰੀ ਗੱਲ ਸੁਣ ਲਓ, ਪਿਓਰ ਛੋਟੀ ਛੋਟੀ ਮੱਖੀ, ਛੋਟੀ ਨਾਸੀ, ਛੋਟੀ ਨਾਸੀ ਫਿੱਟੇ ਮੂੰਹ ਨਹੀਂ, ਛੋਟੀ ਮੱਖੀ, ਪਿਓਰ ਛੋਟੀ ਮੱਖੀ, ਪਿਓਰ। ਉਹ ਮੇਰੇ ਮੌਲਾ ਨਿਊਕਲੀਅਰ ਸ਼ਾਇਦ ਵਾਕੀ ਪਿਓਰ ਛੋਟੀ ਮੱਖੀ, ਭਾਈ ਬਿਲਕੁਲ ਛੋਟੀ ਛੋਟੀ ਮੱਖੀ ਦਾ, ਏਡੀ ਛੋਟੀ ਮੱਖੀ, ਛੋਟੀ ਮੱਖੀ ਦਾ ਸ਼ਹਿਦ। ਭਾਜੀ ਏਡੀ ਛੋਟੀ ਮੱਖੀ ਸ਼ਹਿਦ ਉਹਦੇ ਉੱਤੇ ਕਿਤੇ ਲੱਦਿਆ ਉਹਨੇ ਆਪਣੇ ਉੱਤੇ। ਛੋਟੀ ਮੱਖੀ ਦਾ ਸ਼ਹਿਦ ਬੇਰੀ ਦਾ। ਬੇਰੀ ਪੀਆ ਬੜਾ ਰੇ ਬੇਦਰ। ਬੇਰੀ ਦਾ ਸ਼ਹਿਦ ਛੋਟੀ ਮੱਖੀ ਦਾ। ਯਾਰ ਮਿਲਾਵਟ ਕਰਨ ਵਾਲੇ ਨੂੰ ਮੈਂ ਕੀ ਨਾਮ ਦੇਵਾਂ, ਕੀ ਨਾਮ ਦੇਵਾਂ ਮੈਂ ਭੈਣ ਨਾਮ ਨਹੀਂ ਹੁੰਦਾ, ਸਜ਼ਾ ਦੇ। ਨਹੀਂ ਮਿਲਾਵਟ ਕਰਨ ਵਾਲੇ ਨੂੰ, ਮਿਲਾਵਟ ਸੌਰੀ ਸਾਬਤ ਕਰਨ ਵਾਲੇ ਨੂੰ ਮਿਲਾਵਟ ਸਾਬਤ। ਭਾਜੀ ਗੱਲ ਇਹ ਆ, ਮੇਰੀ ਗੱਲ ਸੁਣੋ, मैं डब्बे तो उत्ते लिखवा देना, शहद में मिलावट साबित करने वाले पर खुदा की लानत। मिलावट साबित करने वाले पर खुदा की लानत। नहीं मतलब मिलावट करने वाले थे, मिलावट करवाउण वाले थे, मिलावट हुंदी दे विच इन्वॉल्व होने वाले थे, अल्लाह दी लानत, साडी भी लानत।
ਤੁਹਾਡੀ ਵੀ ਲਾਨਤ ਉਸਤਾਦ ਜੀ ਯਾਰ ਤੇ ਠੀਕ ਹੈ ਜੀ। ਗੱਲ ਇਹ ਹੈ ਨਾਜ਼ਰੀਨ, ਗੱਲ ਪਤਾ ਕੀ ਹੈ ਮੈਂ ਤੁਹਾਨੂੰ ਦੱਸਾਂ ਯਾਰ, ਦੇਖੋ ਅਸੀਂ ਸਾਰੇ ਇੱਕ ਦੋ ਇਹਨਾਂ ਨੂੰ ਪੁੱਛੋ, ਇਹਨਾਂ ਨੂੰ ਮੈਂ ਕਹਿੰਦਾ ਕਿ ਭਾਵੇਂ ਇਸ ਟਾਈਮ ਮੈਂ ਹੀ ਕੰਮ ਕਰ ਰਿਹਾ, ਯਾਨੀ ਇਹ ਨਹੀਂ ਕਰ ਰਹੇ, ਇਹ ਇਹਨਾਂ ਨੇ YouTube ਚੈਨਲ ਸੰਭਾਲਿਆ। ਮੇਰੀ ਸਵੇਰ ਸ਼ਾਮ ਦੌੜ ਲੱਗੀ, ਰੈਪਰ ਬਣਾਉਣੇ, ਬੋਤਲਾਂ ਖਾਲੀ ਲਿਆਉਣੀਆਂ, ਕੁਆਲਿਟੀ ਮੇਨਟੇਨੈਂਸ ਰੱਖਣੀ, ਹਰ ਚੀਜ਼। ਔਰ ਇਸ ਟਾਈਮ ਪਿਓਰ ਛੋਟੀ ਮੱਖੀ ਦਾ ਸ਼ੈਂਪੂ ਔਰ ਐਲੋਵੇਰਾ ਵਾਲਾ ਆਪਣਾ ਐਲੋਵੇਰਾ ਪਾ ਕੇ ਉਹਦੇ ਚ ਸ਼ਹਿਦ ਚ ਕਲਵੰਜੀ, ਸੌਂਫ, ਮਲੱਠੀ, ਆਮਲਾ, ਸ਼ਹਿਦ, ਛੋਟਾ ਜੀ ਛੋਟੀ ਮੱਖੀ ਦਾ ਸ਼ੈਂਪੂ ਕਿਹੜਾ ਹੋਇਆ? ਸ਼ਹਿਦ ਹੁੰਦਾ, ਸ਼ਹਿਦ, ਆਮਲਾ ਸ਼ਹਿਦ ਚ ਕਿੱਥੋਂ ਪੈ ਗਿਆ? ਸਿੱਕਾ ਪੈ ਭਾਜੀ ਸ਼ਹਿਦ ਦਾ ਦੱਸੋ, ਛੋਟੀ ਮੱਖੀ ਦਾ ਵਾ ਸ਼ਹਿਦ, ਛੋਟੀ ਮੱਖੀ ਦਾ ਪਿਓਰ। ਤੇ ਸ਼ੈਂਪੂ ਵੱਡੀ ਮੱਖੀ ਦਾ ਸ਼ੈਂਪੂ ਜਿਹੜਾ ਉਹ ਦੂਜਾ ਪਿਓਰ ਖਾਲਸ। 6 ਚੀਜ਼ਾਂ ਸ਼ੈਂਪੂ ਚ ਜੀ, ਬਸ ਸਿੱਧੀ ਗੱਲ ਆ। ਤੇ ਥੋੜੀ ਜੀ ਮੈਂ ਸਮੈਲ ਪਾਉਣਾ ਤਾਂ ਕਿ ਜ਼ਰਾ ਫੀਲ ਅੱਛੀ ਆਵੇ। ਉਸਤਾਦ ਜੀ ਇਹ ਗੱਲ ਮੈਂ और प्लस ਉਹਦੇ ਚ ਮੈਂ ਕੰਡੀਸ਼ਨਰ ਥੋੜਾ ਜਿਹਾ ਐਡ ਕਰਾਇਆ ਤਾਂ ਕਿ ਵਾਲ ਜੋ ਹੈ ਉਹ बाद में। ਅੱਛਾ ਉਸਤਾਦ ਜੀ ਇਹ ਗੱਲ ਮੈਂ ਕਰਨ ਲੱਗਾ, ਮੈਂ ਇੱਕ ਰਿਕਵੈਸਟ ਕਰਨੀ ਸੀ ਯਾਰ, ਅਗਰ ਸੁਣ ਲੈਣ ਭਰਾ ਮੇਰੇ। ਔਰ ਮੇਰੀ ਗੱਲ ਸੁਣੋ ਨਾ, ਔਰ ਜਿਹੜੇ ਲੋਕ ਕਹਿ ਰਹੇ ਨੇ ਜੀ ਤੁਸੀਂ ਜਾਨੀ ਸਾਹਿਬ ਪਹਿਲੇ 3000 ਰੁਪਏ ਕਿਹਾ ਸੀ, ਹੁਣ 3800 ਰੁਪਏ, ਸਰ ਉਹ ਜੈਨੂਇਨ ਗੱਲ ਇਹ ਹੈ ਕਿ ਪਹਿਲੇ ਉਹ 3500 ਰੁਪਏ ਵੇਚਿਆ ਸੀ ਸਟਾਰਟ ਤੇ, 3500 ਵੇਚਿਆ ਸੀ, ਥੋੜਾ ਜਿਹਾ ਰਹਿ ਗਿਆ ਸੀ। ਮੈਂ ਕਿਹਾ ਯਾਰ ਪਤਾ ਨਹੀਂ ਅੱਗੋਂ ਕੀ ਹਿਸਾਬ ਹੋਣਾ, ਮੈਂ ਉਹ 3000 ਰੁਪਏ ਦੇ ਵਿੱਚ ਵੇਚ ਦਿੱਤਾ। ਜਦੋਂ ਮੈਂ ਦੁਬਾਰਾ ਲਿਆ ਭਾਵੇਂ 300-400 ਰੁਪਏ ਕਿਲੋ ਮਹਿੰਗਾ ਹੋਇਆ ਸੀ, ਲਿਹਾਜ਼ਾ ਇਹ ਆ ਕਿ ਉਹ 3500 ਉਹ, ਕਿਉਂਕਿ ਮੈਂ ਇੱਕ ਸਟਾਰਟ ਕੀਤਾ ਸੀ ਤੇ ਉਹਦੇ 'ਚ ਮੈਂ ਫਰਕ ਕਰਤਾ ਸੀ 500 ਰੁਪਏ, ਮੈਂ ਕਿਹਾ 3000 'ਚ ਵੇਚ ਦਿਓ। ਹੁਣ 300 ਵੱਧ ਗਿਆ ਤੇ ਕੋਈ ਮਤਲਬ ਜਿੱਦਾਂ 5 ਰੁਪਏ ਕਮਾਈ ਨਹੀਂ, ਮੈਂ ਕਮਾਈ ਨਹੀਂ ਦੱਸਣੀ। ਅੱਛਾ ਉਸਤਾਦ ਜੀ ਹੁਣ ਯਾਰ ਮਿਹਰਬਾਨੀ ਯਾਰ, ਇਹੀ ਤਾਂ ਗੱਲ, ਇੱਕ ਮਿੰਟ ਛੱਡ, ਇਹਦੀ ਨੇ ਗੱਲ ਕੀਤੀ ਨਾ, ਮੈਂ ਉਹੀ ਗੱਲ ਦੱਸਣ ਲੱਗਾ ਕਿ ਭਾਵੇਂ ਤੁਸੀਂ ਇਹ ਦੇਖੋ ਕਿ ਕਮਾਈ ਮਾਸ਼ਾਅੱਲਾ ਮੈਂ ਬਹੁਤ ਸੋਹਣੀ ਕਰ ਰਿਹਾ, ਅੱਲਾ ਹੋਰ ਦੇਵੇ, ਤੇ ਕਰ ਵੀ ਰਿਹਾ ਕਿ ਬਿਲਕੁਲ 1% ਕੰਪਰੋਮਾਈਜ਼ ਨਹੀਂ ਕਰ ਰਿਹਾ ਕਿਸੇ ਕੁਆਲਿਟੀ 'ਚ, ਕਿਸੇ ਟੇਸਟ 'ਚ, ਕਿਸੇ ਗੱਲਬਾਤ 'ਚ। ਤੇ ਇਹਨੇ ਜਿਹੜੀ ਗੱਲ ਕੀਤੀ ਕਿ 2 ਨੰਬਰ ਸਿਰਫ ਦਿਮਾਗ ਦਾ ਭਾਜਨ ਫਰਕ ਆ, ਸਿਰਫ ਦਿਮਾਗ ਸੋਚ ਨੂੰ ਚੇਂਜ ਕਰੋ। ਤੁਸੀਂ ਅਗਰ ਕੋਈ ਚੀਜ਼ ਵੇਚਦੇ ਆ ਨਾ, ਤੁਸੀਂ ਅਗਰ ਚੀਜ਼ ਲਿਆ ਇੱਕ 10 ਰੁਪਏ ਦੀ ਖਾਲਸ ਚੀਜ਼ ਹੈ ਨਾ, 10 ਰੁਪਏ ਦੀ ਖਾਲਸ ਤੁਹਾਡੀ 11 ਰੁਪਏ ਦੀ ਵਿਕਦੀ ਹੈ। ਤੁਸੀਂ 5 ਰੁਪਏ ਲਈ 2 ਨੰਬਰ ਲਿਆ ਕੇ ਤੇ 6 ਰੁਪਏ ਦੀ ਜਾਂ 7 ਰੁਪਏ ਦੀ ਵੇਚ ਰਹੇ ਕਿ ਜ਼ਿਆਦਾ ਵਿਕੇਗੀ। ਤੇ ਸਰ ਜਿਹੜਾ ਅੱਜ ਕੱਲ੍ਹ ਗਾਹਕ ਨੇ ਨਾ, ਅੱਜ ਕੱਲ੍ਹ ਲੋਕਾਂ ਕੋਲ ਮਾਸ਼ਾਅੱਲਾ ਪੈਸਾ, ਔਰ ਹਰ ਬੰਦਾ ਕਹਿੰਦਾ ਯਾਰ ਅਸੀਂ ਖਾਲਸ ਚੀਜ਼ ਲੈਣੀ ਆ ਭਾਵੇਂ 10 ਰੁਪਏ ਮਹਿੰਗੀ ਮਿਲ ਜਾਏ। ਸਰ ਤੁਸੀਂ ਖਾਲਸ ਵੇਚ ਕੇ ਵੇਖੋ ਤਾਂ ਵੈਸੇ ਕੁਦਰਤ ਵੀ ਉਹ 'ਚ ਬਰਕਤ ਪਾਏਗੀ, ਰੱਬ ਵੀ ਉਹ 'ਚ ਬਰਕਤ ਪਾਏਗਾ, ਤੁਹਾਡੀ ਸੇਲ ਵੀ ਜ਼ਿਆਦਾ ਹੋਏਗੀ, ਤੁਹਾਨੂੰ ਲਾਮਾ ਵੀ ਨਹੀਂ ਆਏਗਾ, ਤੁਹਾਡੀ ਮਾਂ ਭੈਣ ਵੀ ਨਹੀਂ ਪੁਣੀ ਜਾਏਗੀ ਬਾਅਦ 'ਚ। ਮੇਰੀ ਗੱਲ ਸੁਣ ਉਸਤਾਦ ਜੀ, ਮੈਨੂੰ ਨਾ ਡਾਕਟਰ ਨੇ ਕਿਹਾ, ਮੈਂ ਤੁਹਾਨੂੰ ਪਤਾ ਠੀਕ ਨਹੀਂ, ਮੈਂ ਹੁਣ ਉੱਤੇ ਬੈਠਾ, ਮੈਨੂੰ ਕਿੰਨੀ ਸ਼ਰਮਿੰਦਗੀ ਹੋਣ ਡਈ ਕਿ ਮੈਂ ਬਰਾਬਰ ਤੇ ਉਸਤਾਦ ਜੀ ਦੇ ਨਹੀਂ। ਅੱਛਾ ਯਾਰ ਅਗਲੀ ਗੱਲ ਮੁੱਦੇ ਤੇ ਆ, ਮੁੱਦੇ ਤੇ। ਡਾਕਟਰ ਨੇ ਕਿਹਾ ਕਿ ਜਿੰਨਾ ਹੋ ਸਕਦਾ ਸ਼ਹਿਦ ਯੂਜ਼ ਕਰ ਗਰਮ ਪਾਣੀ ਦੇ ਨਾਲ ਤੇ ਨਿੰਬੂ ਪਾ ਕੇ, ਤੇ ਸ਼ੈਂਪੂ ਲਾਜ਼ਮੀ ਲਾਇਆ ਕਰ। ਤੂੰ ਲੈ ਨਾ ਤੇ ਉਸਤਾਦ ਜੀ ਤੁਸੀਂ ਮੈਨੂੰ ਇਹ ਉਂਝ ਨਹੀਂ, ਉਹ ਤੂੰ ਜਿਹੜੀ ਮੈਂ ਸ਼ੈ ਬਣਾਉਣੀ ਤੂੰ ਵਿੱਚ ਨੈਸ਼ੀ ਪਾਈ ਹੁੰਦੀ ਆਪਣੀ, ਕਿਤੇ ਅੱਲਾ ਮਾਫੀ ਦੇਵੇ, ਮਿੰਤ ਲਾਦਾ ਕਿਤੇ ਕੇਲਾ ਕੱਟਿਆ ਪਿਆ ਹੋਵੇ ਤੂੰ ਵੀ ਚੁੱਕ ਕੇ ਜੇਬ 'ਚ ਪਾ ਲੈਣਾ। ਇਹ ਕਿਹੜਾ ਕੰਮ ਹੋਇਆ? ਇਹ ਕਿਹੜੀ ਮਿਸਾਲ ਸਾਜੀ ਅਚਾਰ ਲੋਕੀ ਮੰਗੀ ਜਾਣਦੇ। ਅਗਲੇ ਸਾਲ ਇੱਕ ਮਿੰਟ, ਅਗਲੇ ਸਾਲ ਤੁਸੀਂ ਅਚਾਰ ਨਹੀਂ ਪਾਉਣਾ, ਅਚਾਰ ਮੇਰੇ ਲਓ ਗਿਫਟ ਨਹੀਂ ਹੈ ਵੀ ਗਿਫਟ ਯਾਰ, ਗਿਫਟ ਤੇਰੇ ਕਹਿੰਦਾ ਵੀ ਤੁਹਾਡੀ ਨੌ ਕਹਿੰਦੀ ਆ ਵੀ ਦੇ ਦਿਓ ਜਿਹੜੀ ਉਹ ਵੀ ਕਿਸੇ ਡਾਕਟਰ ਨੇ 17 ਕਿਲੋ ਨਹੀਂ ਦੀ ਸ਼ਹਿਦ ਤੇ ਮੈਨੂੰ ਇਨਾਇਤ ਕਰੋ ਨਾ। ਸ਼ਾਇਦ ਮੈਂ ਤੈਨੂੰ ਦੇ ਦੇਵਾਂ ਜੀ। ਕਿੰਨਾ ਸ਼ਾਇਦ ਚਾਹੀਦਾ? ਕਿੰਨਾ? ਮੈਨੂੰ ਤੇ 1 ਕਿਲੋ ਦਿਓ ਉਸਤਾਦ, ਸਿਰਫ 3800 ਰੁਪਏ ਦਾ ਕਿਲੋ। ਨਹੀਂ ਤੈਨੂੰ ਫ੍ਰੀ ਦੇ ਦਾਂ। ਹਾਂ ਗਿਫਟ। ਜਾ ਨਾ ਸਹੀ ਪਾਈਆ ਜਾ ਨਾ ਹੀ ਜਾ, ਚੱਲ ਜਾ, ਨਜ਼ਰਾਂ ਤੋਂ ਦੂਰ ਚੱਲ ਜਾ ਹੁਣ ਨਾ ਬੋਲੀ, ਜਾ ਨਾ ਹੀ। ਨਹੀਂ ਤੇ ਮੈਂ ਔਲਾਦ ਨਹੀਂ, ਸ਼ਾਗਿਰਦ ਨਹੀਂ ਮੈਂ ਤੁਹਾਡਾ। ਸ਼ਾਇਦ ਤੁਹਾਡਾ ਰਿਸ਼ਤੇ ਨਾਤਿਆਂ 'ਚ ਆ ਗਿਆ, ਸ਼ਾਇਦ ਮੇਰਾ ਰਿਲੇਟਿਵ ਹੋ ਗਿਆ, ਰਿਲੇਟਿਵਿਟੀ 'ਚ ਪੈ ਗਿਆ, ਸਾਸ ਵਾਲਾ ਸ਼ਹਿਰ ਸ਼ੁਰੂ ਹੋ ਗਿਆ। ਮੈਨੂੰ ਡਾਕਟਰ ਨੇ ਕਿਹਾ ਸਵੇਰੇ ਨਹਾਰ ਹਣਾ ਤੂੰ ਗਰਮ ਪਾਣੀ ਵਿੱਚ ਸ਼ਹਿਦ ਪਾ ਕੇ ਫੌਰਨ ਸ਼ੈਂਪੂ ਨਾਲ ਨਹਾ ਕੇ ਤੇ ਅਚਾਰ ਨਾਲ ਰੋਟੀ ਖਾਣੀ ਆ। ਉਹ ਤੇਰੇ ਡਾਕਟਰ ਤੇ ਕੁਰਬਾਨ ਜਾਵਾਂ ਮੈਂ। ਅੱਛਾ ਉਸਤਾਦ ਜੀ, ਡਾਕਟਰ ਨੂੰ ਪਹਿਲੇ ਪੁੱਛਦਾ ਤੇਰੇ ਉਸਤਾਦ ਨੇ ਕੀ ਲਾਇਆ ਵਾ, ਤਾਂ ਹੀ ਖਾ ਤਾਂ ਕੀ ਲਾਇਆ? ਨਹੀਂ ਅੱਛਾ ਉਸਤਾਦ ਜੀ, ਹੁਣ ਮੈਂ ਉਮੀਦ ਰੱਖਾਂ ਯਾਰ ਤੈਨੂੰ ਖੁਦਾ ਦਾ ਨਾਂ ਹੀ ਤੂੰ ਨਾਲ ਮਾਫੀ ਦੇ ਦੇ। ਉਸਤਾਦ ਜੀ ਤੁਹਾਡੀ ਉਦੋਂ ਜਾਨ ਛੁੱਟਣੀ ਜਿੱਦਣ ਇਹਨੂੰ ਕੋਈ ਗੁੰਗਾ ਡਾਕਟਰ ਟੱਕਰਿਆ, ਜਿਹੜਾ ਸਿਰਫ ਇਹ ਉਸਤਾਦ ਜੀ ਉਹ ਵੀ ਕਹਿੰਦੇ ਛੋਟੀ ਮੱਕੀ ਦਾ ਉਸਤਾਦ ਜਿੰਨੀਆਂ ਬਿਮਾਰੀਆਂ ਦਾ ਇਹ ਤਾਂ ਸਕੇ ਬੱਚਿਆਂ ਨੇ ਮੰਜੀ ਦੀ ਨਹਿਰ ਛੱਡ ਦੋੜੀ ਇਹ ਬਾਬਾ ਸ਼ੁਕਰ ਬਹੁਤ ਖੁਸ਼ੀ ਕਰ ਯਾਰ ਅੱਲਾ ਸ਼ਿਫਾ ਦੇਵੇ। ਤੁਸੀਂ ਸ਼ਹਿਦ ਅੱਲਾ ਨੇ ਸ਼ਿਫਾ ਦੇ ਜਿਹੜੇ ਸ਼ਾਇਦ ਨਹੀਂ ਖਾਂਦੇ ਉਹ ਕਿਹੜਾ ਮਰੀ ਜਾਂਦੇ ਰੋਜ਼, ਉਹ ਵੀ ਤੇ ਜੀਣ ਦੇ 80 ਸਾਲ।
ਤੇ ਸ਼ਾਇਦ ਨਹੀਂ ਬਚਣਾ ਤੂੰ ਸ਼ਾਇਦ ਜਿਹੜੇ ਸ਼ਾਇਦ ਨਹੀਂ ਖਾਂਦੇ ਉਹ ਕਿ ਮਰ ਗਏ ਆ ਹੁਣ ਤੱਕ ਤੂੰ ਨਹੀਂ ਖਾਦਾ ਜ਼ਿੰਦਗੀ 'ਚ ਕੀ ਮਰ ਗਿਆ ਨਾਲੇ ਛੋਟੀ ਮੱਖੀ ਤੇ 2-4 ਸਾਲ ਹੋਰ ਵੀ ਨਾ ਖਾ ਕੀ ਹੋ ਜਾਊਗਾ ਨਹੀਂ ਤਾਂ ਮੈਂ ਉਸਤਾਦ ਜੀ ਬਿਮਾਰੀਆਂ ਸੂਈਆਂ ਜਿਹੜੀਆਂ ਚੁੱਭਦੀਆਂ ਗੋਡਿਆਂ ਗਿੱਟਿਆਂ 'ਚ ਦਰਦ ਦੇ ਮੈਂ ਕਿਹਾ ਜੀ ਉਹ ਠੀਕ ਹੋ ਜਾਏਗੀ ਤੂੰ ਨਾ ਥੋੜੀ ਲੈ ਕੇ ਇੱਕ ਵਾਰੀ ਸੂਈਆਂ ਕੁੰਡੀਆਂ ਕਰ ਲਾ ਨੁਕਰਾ ਤੇਲਾ ਨਹੀਂ ਤੇ ਉਹਨਾਂ ਸੂਈਆਂ ਧਾਗੇ ਪਾਈ ਜਾ ਬੈਠਾ ਇਹਨੂੰ ਕਿਲੋ ਸ਼ਹਿਦ ਦੇ ਦਿਓ ਨਹੀਂ ਤੈਨੂੰ ਸ਼ਹਿਦ ਇਕੱਠਾ ਬਹੁਤ ਹੋ ਜਾਣਾ ਜਿੱਦਾਂ ਦੱਸਣ ਡਿਆ ਵਿਚਾਰਾ ਫਿਰ ਉਹਨੇ ਅੱਛਾ ਇਹਨੇ ਵੀ ਚੰਗਾ ਕੰਮ ਪੜਿਆ ਇਹ ਰਾਮ ਮਸਕੀਨੀ ਚ ਸ਼ਾਇਦ ਉਹਨੇ ਲੋਕਾਂ ਨੇ ਥੱਲੇ ਕਮੈਂਟ ਕਰ ਦੇਣੇ ਦਿਓ ਫਿਰ ਰੱਬ ਮੈਨੂੰ ਸ਼ਾਇਦ ਪੈਸੇ ਮੈਂ ਭੇਜਦਾ ਕਈਆਂ ਨੇ ਕਹਿ ਦੇਣਾ ਕਿੰਨੇ ਦਾ 3800 ਰੁਪਏ ਦਾ ਦਿਓ ਜਿੰਨਾ ਕਹਿੰਦਾ ਰਾਮੇ ਪੈਸੇ ਮੈਂ ਜਾਨੀ ਭਾਈ ਰਾਮੇ ਨੂੰ ਇਦਾਂ ਨਾ ਕਰਿਆ ਕਰੋ ਉਸਤਾਦ ਜੀ ਇੰਡਾਇਰੈਕਟ ਤੋਂ ਕਹਿ ਹੁਣ ਉਹਨਾਂ ਨੂੰ ਹੀ ਡਿਆ ਕਹਿ ਰਿਹਾ ਪਤਾ ਨਹੀਂ ਕਹਿ ਤੁਹਾਡੇ ਨਾਲ ਤਾਂ ਸ਼ੁਗਰ ਲੱਗਾ ਵਾ ਭਾਈ ਇਹ ਮਸਕੀਨੀ ਟੋ ਚੱਲ ਰਹੀ ਹੈ 8-10 ਮਿੰਟਾਂ ਤੋਂ ਅੱਛਾ ਯਾਰ ਵੈਸੇ ਸਾਡੇ ਨਾਜ਼ਰੀਨ ਅੱਲਾ ਦੀ ਕਸਮ ਅੱਲਾ ਕਸਮ ਖਾਣੀ ਪੈ ਗਈ ਅੱਲਾ ਦੀ ਕਸਮ ਹੈ ਵੀ ਸ਼ਾਇਦ ਹੀ ਯੂਟਿਊਬਰ ਦੇ ਕਿਸੇ ਦੇ ਇਦਾਂ ਦੇ ਆਪਸ ਚ ਤੁਹਾਨੂੰ ਲੱਗਦਾ ਕਿ ਕੈਮਰਾ ਵਾ ਇੰਜ ਲੱਗਦਾ ਲੋਕੀ ਬੈਠੇ ਸਾਰੇ ਸਾਡੇ ਵੀਵਰਸ ਲਈ ਕਲੈਪ ਯਾਰ ਸੁਭਾਨ ਅੱਲਾ ਲਵ ਯੂ ਯਾਰ ਕਸਮ ਹੈ ਔਰ ਮੈਂ ਸੱਚ ਦੱਸਣ ਲੱਗਾ ਸਾਂ ਕਿ ਜਿਹੜਾ ਮੈਂ ਬਿਜ਼ਨਸ ਕਰ ਰਿਹਾ ਨਾ ਮੈਂ ਨਾ ਸਾਰਿਆਂ ਨੂੰ ਕਿਹਾ ਪੁੱਛ ਲਓ ਭਾਵੇਂ ਮੂੰਹ ਤੇ ਸਹੀ ਆਪਣੀ ਤੁਹਾਨੂੰ ਕਸਮ ਲੱਗੇ ਤੈਨੂੰ ਵੀ ਸਾਰਾ ਕਲੋਨੀ ਦੀ ਵੀ ਝਾਲ ਦੀ ਵੀ ਤੁਹਾਨੂੰ ਵੀ ਸਾਰੇ ਦੀ ਕਸਮ ਲੱਗੇ ਕਿ ਮੈਂ ਇਹਨਾਂ ਨੂੰ ਕਿਹਾ ਕਿ ਪਾਇਣਾ ਜਿਹੜਾ ਨਾ ਬਿਜ਼ਨਸ ਇਹ ਅਸੀਂ ਸਜਾਦ ਜਨੀ ਆਫੀਸ਼ੀਅਲ ਕਰ ਰਹੇ ਅਸੀਂ ਇਹੀ ਕਰਨਾ ਵਾ ਤੇ ਤੁਸੀਂ ਵੀ ਇਹਦੇ ਹਿੱਸੇ ਵਾਲਾ ਲੇਕਿਨ ਤੁਸੀਂ ਕਿਉਂਕਿ ਇੱਧਰ ਲੱਗੇ ਹਲੇ ਇਹੀ ਤੁਹਾਨੂੰ ਮੈਂ ਕਿਹਾ ਕਿ ਇਹ ਨਾ ਸਮਝਣਾ ਕਿ ਵੀ ਉਸਤਾਦ ਹੁਣੀ ਨੇ ਆਪਣਾ ਕੰਮ ਸ਼ੁਰੂ ਕਰ ਲਿਆ ਤੁਹਾਡਾ ਕੰਮ ਤੁਸੀਂ ਵੀ ਨਾਲ ਆ ਲੇਕਿਨ ਹਾਲੇ ਇਹਨਾਂ ਨੂੰ ਜ਼ਰਾ ਇੱਧਰ ਕਰ ਲੈਣ ਦਿਓ ਐਸਾ ਜ਼ਰਾ ਸੈਟਅਪ ਬਣੇਗਾ 2-4-5 ਪ੍ਰੋਡਕਟਸ ਮੈਂ ਹਲੇ ਹੋਰ ਭਾਜਨ ਮੇਰਾ ਨਾ ਇੱਕ ਰਿਸ਼ਤੇਦਾਰ ਆ ਜੁੱਤੀ ਬਹੁਤ ਆਲਾ ਬਣਾਉਂਦਾ ਜੈਨੂਨ ਭਾਜੀ ਉਹ ਇਹਨਾਂ ਨੂੰ ਫੇਰਨੀ ਆ ਸੁਣ ਲਓ ਯਾਰ ਮੈਂ ਤੁਹਾਨੂੰ ਚੀਜ਼ਾਂ ਉਹ ਦਿਆਂਗਾ ਚਾਹੇ ਜੁੱਤੀਆਂ ਹੋਣ ਸ਼ੂਜ਼ ਹੋਣ ਚਾਹੇ ਕੱਪੜਾ ਹੋਵੇ ਚਾਹੇ ਸ਼ਹਿਦ ਹੋਵੇ ਮੈਂ ਤੁਹਾਨੂੰ ਚੀਜ਼ ਉਹ ਦਿਆਂਗਾ ਤੁਸੀਂ ਕਹੋਗੇ ਯਾਰ ਮਜ਼ਾ ਆ ਗਿਆ ਔਰ ਜਿਹੜੀ ਇਸਤੇਮਾਲ ਚ ਹੋਗੀ ਲਓ ਜੀ ਉਹ ਜੁੱਤੀ ਬਣਾਉਂਦਾ ਚੱਪਲ ਯਾਰ ਜਰਮਨ ਕਾਰੀਗਰ 35-40 ਸਾਲ ਤੋਂ ਤੇ ਸਫਾਈ ਜੁੱਤੀ ਦੀ ਪੈਰ ਚ ਪਾਇਆ ਉਹਦਾ ਡਿਜ਼ਾਈਨ ਉਹਨੂੰ ਮੈਂ ਕਿਹਾ ਯਾਰ ਮੈਨੂੰ ਨਾ ਮੈਂ ਵੈਬਸਾਈਟ ਬਣਾ ਰਿਹਾ ਵੈਬਸਾਈਟ ਤੇ ਤੁਸੀਂ ਨਾ ਆਪ 5-6 ਦਿਨ ਚ ਵੈਬਸਾਈਟ ਬਣ ਜਾਣੀ ਫਿਰ ਸਾਰੇ ਉੱਤੇ ਆਰਡਰ ਹੋਇਆ ਕਰਨਗੇ ਸਜਾਦ ਜਾਨੀ ਮਾਰਟ ਯਾਨੀ ਉੱਥੇ ਤੁਸੀਂ ਜੋ ਮਰਜ਼ੀ ਲੈ ਲਓ ਸ਼ੂਜ਼ ਲੈ ਲਓ ਸ਼ਹਿਦ ਲੈ ਲਓ ਛੋਟੀ ਮੱਖੀ ਦਾ ਉਹ ਕੱਪੜੇ ਲੈ ਲਓ ਤੁਸੀਂ ਪਿਓਰ ਆਪਣਾ ਜਿਹੜਾ ਵਾ ਐਲੋਵੇਰਾ ਛੋਟੀ ਮੱਖੀ ਦਾ ਕੱਪੜੇ ਲੈ ਲਓ ਆ ਦੋ ਪ੍ਰੋਡਕਟ ਆਮਲਿਆਂ ਦੀਆਂ ਜੁੱਤੀਆਂ ਲੈ ਲਓ ਭਾਵੇਂ ਛੋਟੀ ਮੱਖੀ ਦੀ ਜੁੱਤੀ ਲੈ ਲਓ ਵੱਡੀ ਮੱਖੀ ਦਾ ਸ਼ੈਂਪੂ ਲੈ ਲਓ ਹਾਂ ਲੈ ਲਓ ਜੋ ਦਿਲ ਕਰਦਾ ਤੁਸੀਂ ਲੈ ਲਓ ਔਰ ਜੈਨੂਨ ਮੈਂ ਮੁਨਾਸਬ ਕੀਮਤ ਕਮਾਈ ਕਰਨੀ ਪਾਈ ਮੈਂ ਕਰਨੀ ਆ ਕਮਾਈ ਕਰਨੀ ਆ ਕਮਾਈ ਕਰੋ ਪਰ ਆਈਟਮਾਂ ਦੀਆਂ ਨਸਲਾਂ ਤੇ ਨਾ ਬਦਲੋ ਤੇ ਉਹਦੇ ਚ ਉਹ ਮੈਂ ਜੁੱਤੀਆਂ ਮੈਂ ਬਣਵਾ ਰਿਹਾ ਮੈਂ ਤੁਹਾਨੂੰ ਵੀ ਡਿਜ਼ਾਈਨ ਨਾ ਦਿਆਂਗਾ ਫਿਰ ਐਸਾ ਮੈਂ ਉਹ ਚੀਜ਼ ਜਿਹੜੀ ਨਾ ਲੱਭੇ ਲੋਕਾਂ ਨੂੰ ਖਾਲਸ ਉਹ ਮੈਂ ਦਿਆਂਗਾ ਲੋਕਾਂ ਨੂੰ ਖਾਲਸ ਬੇਰੀ ਦਾ ਅਚਾਰ ਜੀ ਖਾਲਸ ਬੇਰੀ ਦਾ ਅਚਾਰ ਘਰ ਦਾ ਬਣਾਇਆ ਹੋਇਆ ਸ਼ਹਿਦ ਹਾਂਜੀ ਜੁੱਤੀਆਂ ਦਾ ਵੀ ਕੋਈ ਆਰਡਰ ਹੋਵੇ ਕੋਈ ਡਾਕਟਰ ਨੇ ਜੁੱਤੀ ਦਾ ਦੱਸਿਆ ਹੋਵੇ ਤੈਨੂੰ ਡਾਕਟਰ ਤੱਕ ਵੀਡੀਓ ਨਹੀਂ ਉਹ ਜੂਮੀ ਨੇ ਦੱਸਣਾ ਕੋਈ ਲੇਡੀ ਸੂਟ ਦਾ ਡਾਕਟਰ ਨੇ ਦੱਸਿਆ ਹੋਵੇ ਅਨ ਕਰੀਬ ਮੈਂ ਤੁਹਾਨੂੰ ਇੱਕ ਤੋਹਫਾ ਖਵਾਉਣਾ ਜੇ ਮੈਂ ਬਣਵਾ ਰਿਹਾ ਕੀ ਉਸਤਾਦ ਜੀ ਮੈਂ ਆਪਣੇ ਖਾਨਦਾਨ ਚ ਨਾ ਜਰਮਨ ਅੱਜ ਦਾ ਮੈਂ ਵੇਚਣ ਲੱਗਾ ਨਾ ਮੈਨੂੰ ਮੇਰੀਆਂ ਕਦੀ ਪੁੱਪੀ ਦਾ ਫੋਨ ਕਦੀ ਮਾਸੀ ਦਾ ਕਦੀ ਕਿਸੇ ਦਾ ਕਦੀ ਮਤਲਬ ਮੈਨੂੰ ਫੋਨ ਕਿਉਂ ਦੇ ਬੁੱਢੀਆਂ ਦੇ ਮੇਰੇ ਰਿਸ਼ਤੇਦਾਰਾਂ ਦੀਆਂ ਸਜਾਦ ਮੈਂ ਕਿਹਾ ਜੀ ਪੁੱਤ ਮੈਂ ਵੀ ਨਾ ਸੇਵੀਆਂ ਬਹੁਤ ਸੋਹਣੀਆਂ ਬਣਾਉਣੀ ਤੇ ਪੁੱਤ ਮੇਰੇ ਹੀ ਰੱਖ ਕੇ ਵੇਚਦੇ ਹਾਲਾਤ ਮਤਲਬ ਏਦਾਂ ਨਾ ਅੱਛਾ ਹੁਣ ਫੋਨ ਫਿਰ ਮੈਨੂੰ ਤਸਵੀਰਾਂ ਭੇਜਣਗੇ ਪੁੱਤ ਮੈਂ ਨਾ ਆਲੂ ਵਾਲੀਆਂ ਟਿੱਕੀਆਂ ਬਣਾਉਣੀਆਂ ਤੇ ਮੈਂ ਤੈਨੂੰ ਮੈਂ ਹੁਣ ਕਹਿੰਦਾ ਮੈਂ ਹੁਣ ਲੋਕਾਂ ਨੇ ਲੇਕਿਨ ਇੱਕ ਉਸਤਾਦ ਜੀ ਇੱਕ ਸਾਡੇ ਮਤਲਬ ਮੈਂ ਦੇਖਦਾ ਕਿ ਕਿਹੜੀ ਔਰਤ ਦੀ ਹੱਥ ਦੀ ਕਿਹੜੀ ਚੀਜ਼ ਪੂਰੇ ਖਾਨਦਾਨ 'ਚ ਮਸ਼ਹੂਰ ਆ ਜਿਹੜੀ ਮਤਲਬ ਨਹੀਂ ਹੈ ਇੱਕ ਮੈਂ ਲੱਭ ਲਈ ਆ ਐਸੀ औरत अपने रिश्तेदार अच्छा जी हाँ जी खुद को मैं आलू बुखारे की चटनी बनवा हाय मैं सदके मैं वार भाई क्या कह पाकिस्तानी साजियों में आलू बुखारे की चटनी तेरा कोई तल्लक ही नहीं आलू बुखारे चटनी ਨਾਲ ਉਸਤਾਦ ਨੂੰ ਗੱਲ ਤਾਂ ਕਰ ਲੈਣ ਦੇ ਉਸਤਾਦ ਜੀ ਡਾਕਟਰ ਕਹਿੰਦਾ ਸੀ ਦੁਪਹਿਰੇ ਹਲਕੀ ਤੋਂ ਗਜ਼ਾ ਖਾਣੀ ਉੱਤੇ ਚਟਣੀ ਤੇਰੇ ਡਾਕਟਰ ਦੀ ਮਤਲਬ ਉਸਤਾਦ ਜੀ ਇਹਨੂੰ ਨਾ ਅਟੈਕ ਹੋਵੇ ਤੇਰੇ ਡਾਕਟਰ ਉਸਤਾਦ ਜੀ ਇਹਨੇ ਬਚ ਜਾਣੇ ਡਾਕਟਰ ਫੈਰ ਮਰਵਾ ਦੇਣਾ ਤੁਹਾਡੇ ਕੋਲ ਲੋ ਜੀ ਅਗਲੇ ਮਹੀਨੇ ਤੋਂ ਮੈਂ ਜ਼ਹਿਰ ਸ਼ੁਰੂ ਕਰ ਰਿਹਾ ਉਸਤਾਦ ਜੀ ਮਿੱਠੇ ਨੂੰ ਦੇਣਾ ਡਾਕਟਰ ਨੇ ਜ਼ਹਿਰ ਮੈਨੂੰ ਦੱਸਿਆ ਵਾ ਤੂੰ ਆਪਣੀ ਜ਼ਿੰਦਗੀ ਦੀ ਦੁਆ ਨਾ ਮੰਗ ਤੂੰ ਡਾਕਟਰ ਦੀ ਜ਼ਿੰਦਗੀ ਦੀ ਦੁਆ ਮੰਗ ਜਿਹੜਾ ਤੈਨੂੰ ਨੁਸਖੇ ਲਿਖ ਕੇ ਦਿੰਦਾ ਡਾਕਟਰ ਦੀ ਜ਼ਿੰਦਗੀ ਤੇਰੇ ਦੀ ਰਵੇ ਤੂੰ ਭੁੱਖਾ ਨਹੀਂ ਮਰਦਾ ਅੱਛਾ ਉਸਤਾਦ ਜੀ ਆਲੂ ਬੁਖਾਰੇ ਦੀ ਚਟਨੀ ਬਈ ਉਹਦੇ ਚ ਚਾਰੇ ਮਗਜ਼ ਬਦਾਮ ਦੀਆਂ ਗਿਰੀਆਂ ਅਖਰੋਟ ਦੇ
यार तुसी सुभान अल्लाह क्या बंद करो कैमरे बंद कर बंद कर कैमरा बस बंद कर दो बस बंद कर